ਪੰਜਾਬੀ ਦਾ ਇੱਕ ਅਖਾਣ ਹੈ ਕਿ ਇੱਕ ਨਿੰਬੂ ਤੇ ਪਿੰਡ ਬਸਿਆਂ ਦਾ ਅੰਮਾ ਅੰਮਾ ਮੈਂ ਰਹਿ ਨਾ ਸਕਾਂ, ਅੱਗ ਲੈਣ ਆਈ ਤੇ ਗਰਮ ਵਾਲੀ ਬਣ ਬੈਠੀ। ਅੰਨਾ ਵੰਡੇ ਰੇਵੜੀਆਂ ਬੜ ਕਰਦੀਆਂ ਨੂੰ। ਅੱਜ ਦੀ ਇਸ ਵੀਡੀਓ ਵਿੱਚ ਪੰਜਾਬੀ ਅਖਾਣ ਪਿੰਡਾਂ ਵਿੱਚ ਜ਼ਿਆਦਾ ਲੋਕ ਜਿਹੜੇ ਬਜ਼ੁਰਗ ਨੇ ਉਹ ਇਹ ਅਖਾਣ ਬੋਲਦੇ ਨੇ। ਸਾਡੇ ਅੱਜ ਕੱਲ੍ਹ ਦੀ ਜਨਰੇਸ਼ਨ ਵਿੱਚ ਸਾਡੀਆਂ ਮਾਵਾਂ ਜਿਹੜੀਆਂ ਨੇ ਉਹ ਬੋਲਦੀਆਂ ਨੇ, ਜ਼ਿਆਦਾ ਉਹਨਾਂ ਦੇ ਮੂੰਹ 'ਚ ਸੁਣਿਆ। ਚੰਦੀਆਂ ਅਸੀਂ ਦੇਰ ਕੀਤੇ ਬਗੈਰ ਅੱਜ ਦੇ ਖਾਣ। ਅਗਰ ਮੇਰੇ ਚੈਨਲ ਨਵੇਂ ਹੋ ਇਹਨੂੰ ਸਬਸਕ੍ਰਾਈਬ ਕਰ ਲਵੋ ਕਿਉਂਕਿ ਇਹੋ ਜਿਹੀ ਮਾਲੂਮਾਤ ਤੁਹਾਨੂੰ ਮਿਲਦੀ ਰਹੇ। ਪੰਜਾਬੀ ਦਾ ਇੱਕ ਅਖਾਣ ਹੈ ਕਿ ਇੱਕ ਨਿੰਬੂ ਤੇ ਪਿੰਡ ਬਸਿਆਂ ਦਾ, ਮਤਲਬ ਸ਼ਾਇਦ ਥੋੜੀ ਤੇ ਮੰਗਣ ਵਾਲੇ ਚੋਖੇ। ਉਸ ਵੇਲੇ ਇਹ ਅਖਾਣ ਬੋਲਿਆ ਜਾਂਦਾ ਹੈ ਕਿ ਜਦੋਂ ਕੋਈ ਸ਼ਾਇਦ ਥੋੜੀ ਹੋਵੇ ਪਰ ਮੰਗਣ ਵਾਲੇ ਜ਼ਿਆਦਾ ਹੋਣ। ਇੱਕ ਹੋਰ ਅਖਾਣ ਹੈ ਅੱਖੋਂ ਦਿਸੇ ਨਾ ਤੇ ਨਾ ਨੂਰ ਭਰੇ। ਅੱਖੋਂ ਦਿਸੇ ਨਾ ਤੇ ਨਾ ਨੂਰ ਭਰੀ, ਮਤਲਬ ਹੋਵੇ ਬੇਸਮਝ ਪਰ ਸਿਆਣੀ ਅਖਵਾਵੇ। ਬਾਜ਼ ਬੰਦਿਆਂ ਕੋਲ ਇਲਮ ਘੱਟ ਹੁੰਦਾ ਹੈ ਪਰ ਮੁਆਸ਼ਰੇ ਵਿੱਚ ਆਪਣੀ ਹਸੀਅਤ ਆਲਮਾ ਵਰਗੀ ਬਣਾਉਣ ਦੀ ਕੋਸ਼ਿਸ਼ ਕਰਦੇ ਨੇ। ਉਹੋ ਜਿਹੇ ਬੰਦਿਆਂ ਵਾਸਤੇ ਇਹ ਅਖਾਣ ਬੋਲਿਆ ਜਾਂਦਾ ਹੈ ਅੱਖੋਂ ਦਿਸੇ ਨਾ ਤੇ ਨਾ ਨੂਰ ਭਰੀ। ਪੰਜਾਬੀ ਦਾ ਇੱਕ ਹੋਰ ਅਖਾਣ ਹੈ ਅੱਗ ਦੀ ਡਰੀ ਟਟਿਆਣਾ ਪਈ ਡਰਦੀ ਏ। ਅੱਗ ਤੋਂ ਸੜੀ ਹੋਈ ਟਟਿਆਣਾ ਵੇਖ ਕੇ ਡਰ ਜਾਂਦੀ ਏ। ਜਿਸ ਸ਼ੈ ਨੂੰ ਨੁਕਸਾਨ ਹੋ ਜਾਵੇ ਉਸ ਸ਼ੈ ਨਾਲ ਮਿਲਦੀ ਜੁਲਦੀ ਸ਼ੈ ਵੇਖ ਕੇ ਅਸੀਂ ਡਰ ਜਾਂਦੇ ਹਾਂ, ਭਾਵੇਂ ਉਹਦੇ ਨੁਕਸਾਨ ਦਾ ਅੰਦੇਸ਼ਾ ਉੱਕਾ ਨਾ ਹੋਵੇ। ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ। ਜਿਹੜੇ ਬੰਦੇ ਡਰਦੇ ਨੇ ਇਵੇਂ ਦੇ ਉਹਨਾਂ ਵਾਸਤੇ ਇਹ ਅਖਾਣ ਬੋਲਿਆ ਜਾਂਦਾ ਹੈ ਅੱਗ ਦੀ ਡਰੀ ਟਟਿਆਣਿਓਂ ਪਈ ਡਰਦੀ ਏ। ਪੰਜਾਬੀ ਦਾ ਇੱਕ ਹੋਰ ਅਖਾਣ ਹੈ ਕਿ ਅੱਗ ਲੈਣ ਆਈ ਗਰਮ ਵਾਲੀ ਬਣ ਬੈਠੀ, ਮਤਲਬ ਥੋੜੇ ਜਿਹੇ ਲੈਣ ਦੇਣ ਵਿੱਚ ਹੀ ਦੂਜੇ ਦੇ ਮਾਲ ਬਨਾਲ ਉੱਤੇ ਮਲਕੀਅਤ ਜਗਾਉਣ ਦੀ ਕੋਸ਼ਿਸ਼ ਕਰਨਾ। ਉਸ ਬਾਰੇ ਆਖਦੇ ਨੇ ਜਿਹਨੂੰ ਕਿਧਰੋਂ ਥੋੜਾ ਬਹੁਤਾ ਫਾਇਦਾ ਮਿਲ ਜਾਵੇ ਉਹ ਉੱਥੇ ਹਰ ਸ਼ੈ ਦਾ ਮਾਲਕ ਬਣਨ ਲੱਗ ਪੈਂਦਾ ਹੈ। ਜਾਂ ਉਹ ਜਿਹੇ ਬੰਦੇ ਵਾਸਤੇ ਇਹ ਅਖਾਣ ਬੋਲਿਆ ਜਾਂਦਾ ਹੈ ਅੱਗ ਲੈਣ ਆਈ ਤੇ ਗਰਮ ਵਾਲੀ ਬਣ ਬੈਠੀ। ਪੰਜਾਬੀ ਦਾ ਇੱਕ ਅਖਾਣ ਹੈ ਕਿ ਅੰਮਾ ਅੰਮਾ ਮੈਂ ਰਹਿ ਨਾ ਸਕਾਂ, ਅੰਮਾ ਅੰਮਾ ਮੈਂ ਰਹਿ ਨਾ ਸਕਾਂ, ਮਤਲਬ ਆਦਤ ਤੋਂ ਮਜਬੂਰ ਹੋਣਾ। ਉਸ ਵੇਲੇ ਇਹ ਅਖਾਣ ਬੋਲਦੇ ਨੇ ਜਦੋਂ ਕੋਈ ਬੰਦਾ ਆਪਣੀ ਆਦਤ ਤੋਂ ਮਜਬੂਰ ਹੋ ਕੇ ਕੋਈ ਕੰਮ ਕੀਤਿਆਂ ਬਗੈਰ ਰਹਿ ਨਾ ਸਕੇ। ਅੰਨਾ ਮਾਰੇ ਅੰਨੀ ਨੂੰ ਘਸੁੰਨ ਵਜੇ ਥੰਮੀ ਨੂੰ। ਅੰਨਾ ਮਾਰੇ ਅੰਨੀ ਨੂੰ ਘਸੁੰਨ ਵਜੇ ਥੰਮੀ ਨੂੰ, ਮਤਲਬ ਕਿਸੇ ਕੰਮ ਦੀ ਸਲਾਹੀਅਤ ਨਾ ਹੋਵੇ ਤੇ ਉਸ ਕੰਮ ਵਿੱਚ ਖੇਚਲ ਕੀਤੀ ਜਾਵੇ। ਕਿਸੇ ਕੰਮ ਦਾ ਫਹਿਮ ਤੇ ਜਾਂਚ ਨਾ ਹੋਵੇ ਪਰ ਜੇ ਉਸ ਨੂੰ ਕੀਤਾ ਜਾਵੇ ਤੇ ਉਹ ਕੰਮ ਸਿੱਧੀ ਤਰ੍ਹਾਂ ਸਿਰੇ ਨਾ ਚੜ ਸਕੇ। ਉਦੋਂ ਇਹ ਆਖਿਆ ਜਾਂਦਾ ਹੈ ਕਿ ਅੰਨਾ ਮਾਰੇ ਅੰਨੀ ਨੂੰ ਤੇ ਘਸੁੰਨ ਵਜੇ ਥੰਮੀ ਨੂੰ। ਅਖਾਣ ਹੈ ਕਿ ਅੰਨਾ ਵੰਡੇ ਰੇਵੜੀਆਂ ਮੁੜ ਕਰਦੀਆਂ ਨੂੰ। ਅੰਨਾ ਵੰਡੇ ਰੇਵੜੀਆਂ ਮੁੜ ਕਰਦੀਆਂ ਨੂੰ। ਚਲਾਕ ਹੁਸ਼ਿਆਰ ਬੰਦਾ ਹਮੇਸ਼ਾ ਆਪਣਾ ਢਿੱਡ ਹੀ ਅੱਗੇ ਰੱਖਦਾ ਹੈ। ਅੰਨਾ ਲਾਲਚ ਲੋਕਾਂ ਦੇ ਬਾਰੇ ਬੋਲਿਆ ਜਾਂਦਾ ਹੈ ਜਿਹੜੇ ਹਰ ਕੰਮ ਵਿੱਚ ਆਪਣਾ ਹੀ ਮੁਫਾਦ ਵੇਖਦੇ ਨੇ, ਕਿਸੇ ਗੈਰ ਨੂੰ ਫਾਇਦਾ ਨਹੀਂ ਚੱਖਣ ਦਿੰਦੇ। ਉਦੋਂ ਇਹ ਅਖਾਣ ਆਖਿਆ ਜਾਂਦਾ ਹੈ ਕਿ ਅੰਨਾ ਵੰਡੇ ਰੇਵੜੀਆਂ ਮੁੜ ਕਰਦੀਆਂ ਨੂੰ। ਇੱਕ ਹੋਰ ਅਖਾਣ ਹੈ ਕਿ ਅੰਨੇ ਕੁੱਤੇ ਹਰਨਾਂ ਪਿੱਛੇ, ਮਤਲਬ ਬੇਸਮਝ ਤੇ ਮੁਰਖ ਉਹਨਾਂ ਕੰਮਾਂ ਪਿੱਛੇ ਭੱਜਦੇ ਨੇ ਜਿਨ੍ਹਾਂ ਨੂੰ ਉਹ ਕਦੇ ਵੀ ਨਹੀਂ ਕਰ ਸਕਦੇ। ਉਹਨਾਂ ਲੋਕਾਂ ਬਾਰੇ ਆਖਿਆ ਜਾਂਦਾ ਹੈ ਕਿ ਜਿਹੜੇ ਬੇਹੁਨਰ ਹੋਣ ਪਰ ਵੱਡੀਆਂ ਚੀਜ਼ਾਂ ਦੇ ਪਿੱਛੇ ਦੌੜ ਰਹੇ ਹੋਣ। ਤੇ ਉਦੋਂ ਆਖਿਆ ਜਾਂਦਾ ਅੰਨੇ ਕੁੱਤੇ ਹਰਨਾਂ ਪਿੱਛੇ। ਅੰਨੇ ਨੂੰ ਕੀ ਚਾਹੀਦਾ ਏ ਦੋ ਅੱਖਾਂ। ਇਹ ਵੀ ਪੰਜਾਬੀ ਵਿੱਚ ਸਾਡੇ ਬਹੁਤ ਹੀ ਬੋਲੇ ਜਾਂਦੇ ਅਖਾਣ ਕਿ ਅੰਨੇ ਨੂੰ ਕੀ ਚਾਹੀਦਾ ਹੈ ਦੋ ਅੱਖਾਂ, ਮਤਲਬ ਲੋੜ ਵਾਲੇ ਦੀ ਲੋੜ ਪੂਰੀ ਹੋ ਜਾਵੇ ਉਹਨੂੰ ਹੋਰ ਕੀ ਚਾਹੀਦਾ। ਕਿਸੇ ਲੋੜ ਵਾਲੇ ਬੰਦੇ ਦੀ ਫੌਰਨ ਹੀ ਜ਼ਰੂਰਤ ਪੂਰੀ ਹੋ ਜਾਏ ਤੇ ਉਹਦੇ ਵਾਸਤੇ ਇਹ ਬੜੀ ਵੱਡੀ ਗੱਲ ਹੁੰਦੀ ਹੈ, ਫਿਰ ਉਹਨੂੰ ਹੋਰ ਕਿਸੇ ਸ਼ੈ ਦੀ ਤਲਬ ਨਹੀਂ ਹੋ ਸਕਦੀ। ਇੱਕ ਹੋਰ ਅਖਾਣ ਇਹ ਜਹਾਨ ਮਿੱਠਾ ਤੇ ਅਗਲਾ ਕਿਸ ਡਿੱਠਾ, ਮਤਲਬ ਦੁਨੀਆ ਨੂੰ ਆਖਰਤ ਉੱਤੇ ਤਰਜੀਹ ਦੇਣਾ। ਉਹ ਦੁਨੀਆਦਾਰ ਬੰਦੇ ਬਾਰੇ ਆਖਦੇ ਨੇ ਜਿਹੜਾ ਹਰ ਗੱਲ ਵਿੱਚ ਆਖਰਤ ਨਾਲੋਂ ਇਸ ਦੁਨੀਆ ਨੂੰ ਜ਼ਿਆਦਾ ਅਹਿਮੀਅਤ ਦੇਵੇ। ਇਹ ਜਹਾਨ ਮਿੱਠਾ ਤੇ ਅਗਲਾ ਕਿਸ ਡਿੱਠਾ। ਮੇਰੇ ਚੈਨਲ ਨਾਲ ਅਗਰ ਤੁਸੀਂ ਜੁੜੇ ਹੋ ਤੇ ਤੁਹਾਨੂੰ ਇਸ ਤਰ੍ਹਾਂ ਦੇ ਪੰਜਾਬੀ ਅਖਾਣ, ਮਿਜ਼ਾਈਆ ਨਜ਼ਮਾਂ, ਮਿਜ਼ਾਈਆ ਦੋੜੇ ਦੱਬੇ, ਸੂਫੀ ਸ਼ਾਇਰਾਂ ਦੀ ਨਜ਼ਮਾਂ, ਪੋਇਟਰੀ ਤੇ ਅਸ਼ਲੋਕਾਂ ਬਾਰੇ ਅਪਡੇਟ ਦਿੰਦਾ ਰਹੇਗਾ। ਇਹ ਬੜੀਆਂ ਗੱਲਾਂ ਹੋਰ ਵੀ ਤੁਹਾਨੂੰ ਇਸ ਚੈਨਲ ਮੇਰੇ ਤੋਂ ਲੱਭਦੇ ਰਹਿਣਗੇ। ਬਹੁਤ ਸ਼ੁਕਰੀਆ।